नो पे। कमेंट्री। ਤੁਹਾਡੇ ਵਾਸਤੇ ਅੱਜ ਫਿਰ ਇੱਕ ਜਿਸ ਤਰ੍ਹਾਂ ਕਿ ਰੂਟੀਨ ਵਾਈਜ਼ ਜਿਹੜਾ ਨਾ ਕਿ ਟਰੈਵਲ ਵਲੌਗ ਪੰਜਾਬ ਦੇ ਜਿਹੜਾ ਨਾ ਚੈਨਲ ਤੋਂ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ। ਇਹ ਪਿੱਛੇ ਸਾਡੇ ਬੜਾ ਇਤਿਹਾਸਕ ਪਾਰਟੀਸ਼ਨ ਤੋਂ ਪਹਿਲੇ ਦਾ ਗੁਰਦੁਆਰਾ ਹੈ ਤੇ ਮੇਰੇ ਨਾਲ ਜਿਹੜਾ ਨਾ ਕਿ ਉਸਾਮਾ ਬਾਈ ਨੇ, ਸਨੀ ਬਾਈ ਨੇ ਤੇ ਆਫਤਾਬ ਬਾਈ ਨੇ, ਜਿਨ੍ਹਾਂ ਨੇ ਕਿ ਸਾਨੂੰ ਕਿ ਇਸ ਵੀਡੀਓ ਦੇ ਨਾਲ ਜਿਹੜਾ ਨਾ ਤੁਹਾਡੇ ਰੂਬਰੂ ਕੀਤਾ। ਅੱਜ ਦਾ ਟਰੈਵਲ ਵਲੌਗ ਜਿਹੜਾ ਨਾ ਅਸੀਂ ਹਿਸਟੋਰੀਕਲ ਗੁਰਦੁਆਰਾ ਕਵਰ ਕਰ ਰਹੇ ਹਾਂ, ਤੁਹਾਨੂੰ ਵਿਖਾਣੇ ਆ ਇਹਦੇ ਨਾਲ ਜਿਹੜਾ ਨਾ ਕੀ ਇਤਿਹਾਸ ਜੁੜਿਆ ਵਾ ਤੇ ਆਜੋ ਫਿਰ ਤੁਹਾਡੇ ਨਾਲ ਸਾਂਝੀ ਕਰੀਏ। ਤੇ ਉਸਾਮਾ ਬਾਈ ਇਸ ਗੁਰਦੁਆਰੇ ਇਹ ਜਿਹੜਾ ਗੁਰਦੁਆਰਾ ਕਿਹੜਾ ਪਿੰਡ ਹੈ ਤੁਹਾਡਾ, ਸਭ ਤੋਂ ਪਹਿਲੇ ਤੇ ਇਹ ਦੱਸੋ ਨਾ ਜੀ। ਇਹ ਪਿੰਡ ਹੈ ਢੋਲਣ ਹਠਾੜ। ਢੋਲਣ ਹਠਾੜ। ਔਰ ਇਹਦੇ ਵਿੱਚ ਸੁਣਿਆ ਕਿ ਕੁਝ ਦਰਵਾਜ਼ੇ ਵੀ ਸਨ। ਹਾਂਜੀ, 4 ਦਰਵਾਜ਼ੇ ਸੀ। ਔਰ ਇਹ ਇੱਕ ਗੁਰਦੁਆਰਾ ਹੈ ਜਾਂ ਹੋਰ ਵੀ ਗੁਰਦੁਆਰੇ ਸਨ ਜਿਹੜਾ ਕਿ ਵਕਤ ਦੀ ਮਾਰ ਦਿਓ 3 ਸੀ, ਜਿਨ੍ਹਾਂ ਵਿੱਚੋਂ ਇਹ ਇੱਕ ਬਚਿਆ। ਅੱਛਾ ਅੱਛਾ, ਉਹ ਵੀ ਖਸਾਲ ਜੀ। ਠੀਕ ਹੈ। ਔਰ ਮੈਂ ਤੁਹਾਨੂੰ ਰਾਮਥਮਨ ਪਿੰਡ ਦਾ ਜਿਹੜਾ ਨਾ ਕਿ ਵਿਜ਼ਿਟ ਕਰਵਾਇਆ ਸੀ ਟਰੈਵਲ ਵਲੌਗ ਦੇ ਵਿੱਚ। ਉਹਦੇ ਵਿੱਚ ਜਿਹੜੀ ਚੁਗਾੜ ਦਾ ਇਸਤੇਮਾਲ ਵੀਰੋ ਕੀਤਾ ਗਿਆ ਨਾ, ਸੰਗੇ ਮਰਮਰ ਦਾ, ਇਹ ਪੱਥਰ ਦੀ ਚੁਗਾੜ ਹੈ, ਤਦ ਕਰਕੇ ਅੱਜ ਵੀ ਆਪਣੀ ਮਜ਼ਬੂਤੀ ਤੇ ਖੜੀ ਹੈ। ਔਰ ਇਸ ਗੁਰਦੁਆਰੇ ਦੇ ਵਿੱਚ ਨਾਨਕਸ਼ਾਹੀ ਇੱਟ ਦੇ ਨਾਲ ਨਾਲ ਵੱਡੀ ਇੱਟ ਦਾ ਵੀ ਇਸਤੇਮਾਲ ਕੀਤਾ ਗਿਆ। ਫਨਕਾਰੀ, ਮਾਪਾਰੀ, ਡੈਕੋਰੇਸ਼ਨ ਕੋਈ ਕਸਰ ਨਹੀਂ ਛੱਡੀ ਗਈ। ਔਰ ਸਰਦਾਰਾਂ ਨੇ ਪੂਰੀ ਰੀਝ ਦੇ ਨਾਲ ਇਸ ਗੁਰਦੁਆਰੇ ਨੂੰ, ਇਸ ਮਜ਼ਹਬੀ ਅਸਥਾਨ ਨੂੰ ਬਣਾਇਆ। ਤੇ ਅੱਜ ਨਾਲ ਨਾਲ ਤੁਹਾਨੂੰ ਵਿਖਾਣੇ ਵੀ ਹੈ ਕਿ ਇੰਟਰ ਹੁੰਦਿਆਂ ਹੀ ਜਿਹੜਾ ਨਾ ਕਿ ਇਹ ਬਰਾਂਦੇ ਟਾਈਪ ਜਿਹੜਾ ਨਾ ਕਿ ਗੁਰਦੁਆਰਾ ਬਣਿਆ। ਇਹਨੂੰ ਕੀ ਡਾਟ ਜਿਹੜੇ ਆ ਨਾ ਉਹ ਲੱਗੇ ਹੋਏ ਨੇ। ਇਹ ਡਾਟ ਦੇ ਜਿਹੜਾ ਨਾ ਕਿ ਜ਼ਰੀਏ ਬਣਿਆ। ਉੱਪਰ ਛੱਤ ਵੀ ਜਿਹੜੀ ਹੈ, ਜਿਸ ਤਰ੍ਹਾਂ ਕਿ ਆਪਾਂ ਚੂਹਾ ਝਾੜ ਪਿੰਡ ਦੇ ਵਿੱਚ ਗਏ ਸੀ ਤੇ ਉਹਦੀ ਛੱਤ ਜਿਹੜੀ ਸੀ ਉਹ ਵੀ ਡਾਟ ਦੇ ਨਾਲ ਬਣੀ ਸੀ। ਸੱਕ ਪੰਜਾਬੀ ਵੀਰ ਦਾ ਜਿਹੜਾ ਨਾ ਕਿ ਉਹ ਪਿੰਡ ਸੀ। ਤੇ ਇਸੇ ਤਰ੍ਹਾਂ ਹੀ ਇਹ ਵੇਖੋ ਕਿ ਬੜੀ ਮਜ਼ਬੂਤ ਇਹ ਦੀਵਾਰਾਂ ਅੱਜ ਵੀ ਵੇਖੋ ਕਿ ਕਿੰਨੀ ਮਜ਼ਬੂਤੀ ਦੇ ਨਾਲ ਖੜੀਆਂ ਹੋਈਆਂ ਨੇ। ਇਹਨਾਂ ਨੂੰ ਕੋਈ ਪਰਵਾਹ ਨਹੀਂ। ਵਕਤ ਦੇ ਹਿਸਾਬ ਦੇ ਨਾਲ ਜਿਹੜਾ ਪਾਣੀ ਲੱਗ ਕੇ ਜਾਂ ਜਿਹੜਾ ਨਾ ਕਿ ਕਹਿ ਲਓ ਕਿ ਵਕਤ ਇੱਕ ਚੀਜ਼ ਦੀ ਉਮਰ ਹੁੰਦੀ ਹੈ, ਉਸ ਹਿਸਾਬ ਦੇ ਨਾਲ ਜ਼ਰੂਰ ਬੁੱਢਾ ਹੋਇਆ। ਤੇ ਇਹ ਮੇਨ ਜਿਹੜਾ ਨਾ ਕਿ ਇਹਦਾ ਦਰਵਾਜ਼ਾ ਸੀ ਜਿਹਦੇ ਵਿੱਚ ਇਬਾਦਤਗਾਹ ਹੁੰਦੀ ਸੀ। ਹਨੇਰਾ ਵਾ ਫਿਰ ਵੀ ਤੁਹਾਨੂੰ ਦਿਖਾਣੇ। ਨਾਨਕਸ਼ਾਹੀ ਇੱਟ ਦਾ ਇਸਤੇਮਾਲ ਹੋਇਆ ਵਾ। ਔਰ ਇਹ ਇਹਦਾ ਜਿਹੜਾ ਨਾ ਕਿ ਮੇਨ ਦਰਵਾਜ਼ਾ ਸੀ ਕਿ ਦਰਵਾਜ਼ਾ ਬਾਹਰ ਨੂੰ ਜਾ ਰਿਹਾ ਸੀ। ਇਹ ਜਿਹੜਾ ਨਾ ਕਿ ਇੱਥੇ ਆਣ ਕੇ ਜਿਹੜਾ ਨਾ ਅੱਗੇ ਜਿਹੜਾ ਨਾ ਕਿ ਇਹ ਇਬਾਦਤ ਦੀ ਜਗ੍ਹਾ ਸੀ। ਤੇ 1 ਮਿੰਟ ਤੇਰਾ ਬ੍ਰੇਕ ਲਾ। ਇਹ ਜਿਹੜੀ ਜਗ੍ਹਾ ਹੈ ਨਾ ਜੀ, ਇਸ ਜਗ੍ਹਾ ਤੇ ਜਿਹੜਾ ਨਾ ਕਿ ਸੀੜੀਆਂ ਸਨ। ਇਧਰੋਂ ਵੀ 2-3 ਸੀੜੀਆਂ ਸਨ, ਇਧਰੋਂ ਵੀ ਆਉਂਦੀਆਂ ਸਨ। ਇੱਥੇ ਵਿਚਕਾਰ ਜਿਹੜਾ ਨਾ ਕਿ ਉਹ ਇਬਾਦਤ ਦੀ ਜਗ੍ਹਾ ਸੀ। ਕੋਈ ਕਹਿੰਦਾ ਜੀ ਇੱਥੇ ਅੱਗ ਲਾਉਂਦੇ ਸਨ, ਬਾਕੀ ਜੋ ਉਹਨਾਂ ਦੇ ਮਜ਼ਹਬ ਦੇ ਹਿਸਾਬ ਦੇ ਨਾਲ ਸੀ। ਇਹ ਮੇਨ ਜਿਹੜੀ ਹੈ ਨਾ ਇਬਾਦਤ ਦੀ ਜਗ੍ਹਾ ਸੀ। ਔਰ ਇਹੀ ਜਿਹੜੀ ਨਾ ਇਹਦੀ ਛੱਤ ਜੀ ਅਗਰ ਵੇਖੀ ਜਾਈਏ ਤੇ ਬਿਲਕੁਲ ਇਹ ਜਿਹੜੀ ਛੱਤ ਹੈ ਨਾ ਜੀ, ਇਸ ਕਮਰੇ ਦੀ ਬਿਲਕੁਲ 0 ਮੀਟਰ ਹੈ। ਬਾਈ ਜਰਾ ਉੱਤੇ ਮਾਰੇ ਹਨ ਜਿਹੜਾ ਨਾ ਕਿ ਕੈਮਰਾ, ਕਿ ਵੇਖੋ ਕਿ ਅੱਜ ਤੀਕਰ ਇਸ ਲੱਕੜ ਨੂੰ ਜਿਹੜਾ ਨਾ ਤਾਂ ਕਿਸੇ ਪਾਣੀ ਦੇ ਕਤਰੇ ਨੇ ਨੁਕਸਾਨ ਪਹੁੰਚਾਇਆ, ਨਾ ਹੀ ਕੋਈ ਜਿਹੜਾ ਨਾ ਕਿ ਮੀਂਹ ਹਨੇਰੀ ਦਾ ਕੋਈ ਅਸਰ ਹੋਇਆ। ਔਰ ਦੀਵਾਰਾਂ ਵੇਖੋ ਆਪਣੀ ਪੂਰੀ ਆਬੋ ਤਾਬ ਦੇ ਨਾਲ ਖੜੀਆਂ ਨੇ। ਬਾਕੀ ਜਿਹੜਾ ਨਾ ਕਿ ਜਿੱਥੇ ਪਾਣੀ ਦਾ ਨੁਕਸਾਨ ਹੋਇਆ, ਵੇਖੋ ਜ਼ਾਹਰ ਹੈ ਕਿ ਸਨ 47 ਤੋਂ ਪਹਿਲੇ ਦਾ ਬਣਿਆ, 80 ਸਾਲ ਤੇ ਵੀ ਗੁਜ਼ਰ ਗਏ ਨੇ। ਤੇ ਜਿਹੜਾ ਨਾ ਕਿ ਫਿਰ ਵਕਤ ਦੇ ਹਿਸਾਬ ਦੇ ਨਾਲ ਉਹ ਬੰਦੇ ਨਹੀਂ ਰਹੇ। ਇਮਾਰਤਾਂ ਦਾ ਜਿਹੜਾ ਨਾ ਕਿ ਫਿਰ ਵੀ ਅੱਜ ਖੜੀਆਂ ਨੇ। ਇਹਦੀ ਕੋਈ ਜਗ੍ਹਾ ਦਾ ਕੋਈ ਹੈ ਆਪਣਾ ਆਫਤਾਬ ਭਾਈ ਕਿ ਪਤਾ ਹੋਵੇ ਕਿ ਵੀ ਜਗ੍ਹਾ ਕੋਈ ਤਾਰੀਖ ਲਿਖੀ ਹੋਵੇ ਕੋਈ? 1826 लिखी हुई थी, दरवाजे पे लिखी हुई थी, जो मेन गेट होता है ना बाहर, ਹਾਂਜੀ वहां लिखी हुई थी। ਠੀਕ। ਇਹ ਜ਼ਹੀਰ ਬਾਈ ਦੇ ਜਿਹੜਾ ਨਾ ਕਿ ਬੇਟੇ ਨੇ, ਉਹਨਾਂ ਦੀ ਮੁਹੱਬਤ ਕਿ ਇੱਥੇ ਸਾਨੂੰ ਜਿਹੜਾ ਨਾ ਕਿ ਨਹੀਂ ਆ ਸਕੇ, ਕਿਤੇ ਗਏ ਹੋਏ ਸਨ। ਤੇ ਆਫਤਾਬ ਭਾਈ ਇਕਬਾਲ ਨੂੰ ਜਿੰਨੀ ਇਨਫੋਰਮੇਸ਼ਨ ਉਸ ਹਿਸਾਬ ਦੇ ਨਾਲ ਪੁੱਛਨੇ। ਅੱਛਾ ਆਫਤਾਬ ਭਾਈ, ਇੱਥੇ ਕੋਈ ਲਿਖਿਆ ਵੀ ਹੈ ਸੀ ਕਿ ਕਿਦੋਂ ਦੇ ਬਣਿਆ? ਕੋਈ ਤਾਰੀਖ ਜਿਹੜੀ ਹੈ ਨਾ ਹਰ ਜਿਹੜਾ ਨਾ ਕਿ ਇਮਾरत ਤੇ ਲਿਖੀ ਹੁੰਦੀ, ਇਹਦੇ ਤੇ ਵੀ ਕੋਈ ਲਿਖਿਆ ਸੀ? जी, इसका जो बाहर मेन गेट होता था उसके ऊपर लिखा हुआ था 1826। हिंदू जो लिखाई होती है उसमें लिखा हुआ था 1826, ਯਾਨੀ ਕਿ ਇਹਦੀ ਤਮੀਰ ਦਾ ਸਨ ਨੇ। ਔਰ ਜਿਹੜਾ ਨਾ ਕਿ ਇਹਦੀ ਖੂਬਸੂਰਤੀ ਵੇਖੋ ਕਿ ਅੱਜ ਵੀ ਜਿਹੜਾ ਨਾ ਕੋਈ ਬੰਦਾ ਘਰ ਬਣਾਉਂਦਾ ਨਾ ਜੀ, ਉਹਦੇ ਤੋਂ ਹਟ ਕੇ ਅੱਜ ਵੀ ਇਹਦੇ ਪੁਰਾਣੀਆਂ ਇਮਾਰਤਾਂ 'ਚ ਜਦੋਂ ਬੰਦਾ ਆਉਂਦਾ ਤੇ ਇਦਾਂ ਹੀ ਲੱਗਦਾ ਕਿ ਵਕਤ ਦੇ ਹਿਸਾਬ ਨਾਲ ਬਹੁਤ ਦੂਰ ਚਲਾ ਗਿਆ, ਕਿਸੇ ਐਸੀ ਮਸ਼ੀਨ ਤੇ ਬੈਠ ਕੇ ਜਿਹੜਾ ਨਾ ਕਿ ਵਕਤ ਤੋਂ ਪਿੱਛੇ ਚਲਾ ਗਿਆ। ਇਹਦੀਆਂ ਇਮਾਰਤਾਂ, ਇਹਦੇ ਜਿਹੜਾ ਨਾ ਕਿ ਇਹ ਦਿਖਾਇਆ ਜੀ, ਇਹ ਵੇਖੋ ਖੂਬਸੂਰਤੀ। ਇਹ ਕੁੰਡੇ ਵਗੈਰਾ ਵੀ ਲੱਗੇ, ਸ਼ਾਇਦ ਇਹਦੇ ਨਾਲ ਜਿਹੜਾ ਨਾ ਕਿ ਕੋਈ ਤਜ਼ੀਨੋ ਆਰਾਇਸ਼ ਦਾ ਕੰਮ ਲੈਂਦੇ ਹੋਣ ਦੇ। ਇਹ ਲੱਕੜ ਤੁਹਾਨੂੰ ਅੱਗੇ ਵੀ ਦਿਖਾਈ ਹੈ, ਡਾਟ ਲੱਗੇ ਹੋਏ ਨੇ ਜੀ। ਇਹ ਲੈਂਟਰ ਟਾਈਪ ਜਿਹੜਾ ਨਾ ਕਿ ਜਿਸ ਤਰ੍ਹਾਂ
ਡਾਟ ਲੱਗੇ ਹੁੰਦੇ ਨਾ ਕਈ ਜਗ੍ਹਾ ਤੇ, ਉਹ ਡਾਟ ਦੀ ਜਿਹੜੀ ਹੈ ਨਾ ਛੱਤ ਬਣੀ ਹੋਈ, ਤਦ ਹੀ ਅੱਜ ਤੱਕ ਜਿਹੜਾ ਨਾ ਇਹ ਕਾਇਮ ਹੈ। ਤੇ ਆਜੋ ਕਮਰਾ ਵੀ ਦਿਖਾਣੇ, ਇਹ ਨਾਨਕਸ਼ਾਹੀ ਇੱਟ ਦਾ ਇਸਤੇਮਾਲ ਹੋਇਆ। ਬਾਹਰ ਜਿਹੜਾ ਨਾ ਜੀ ਉਹ ਤਾਂ ਸੰਗੇ ਮਰਮਰ ਹੈ ਚੁਗਾੜ ਦੇ ਵਿੱਚ, ਇਹ ਮੇਰਾ ਖਿਆਲ ਆਮ ਹੈ, ਮੇਰਾ ਖਿਆਲ ਬਣੀ ਵੀ ਬਾਅਦ ਦੇ ਵਿੱਚ। हाँ ये बात ਤੇ ਇਹ ਜਿਹੜਾ ਨਾ ਕਿ ਜਿਸ ਤਰ੍ਹਾਂ ਆਪਣੇ ਉਹ ਦਫਤੂ ਵਾਲੇ ਗੁਰਦੁਆਰੇ ਦੇ ਵਿੱਚ ਜਿਹੜਾ ਨਾ ਚੂਨਾ ਕਸੂਰੀ ਮਿੱਟੀ ਦਾ ਇਸਤੇਮਾਲ ਹੋਇਆ, ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਉਹੀ ਇਸਤੇਮਾਲ ਹੈ। ਤਦ ਕਰਕੇ ਅੱਜ ਦੀ ਨਮੀ ਦੇ ਬਾਵਜੂਦ ਇਸ ਇੱਟ ਨੇ ਜਿਹੜਾ ਨਾ ਗਾਦਾ ਸੀਮੈਂਟ ਜਿਹੜਾ ਨਹੀਂ ਗਵਾਇਆ, ਕਿਤੇ ਕਿਤੇ ਹੈ ਵੀ ਇਹ ਤੇ, ਲੇਕਿਨ ਵਕਤ ਬੜਾ ਗੁਜ਼ਰ ਗਿਆ। ਅੰਦਰ ਆ ਜਾਓ, ਇਹ ਸਾਰਾ ਜਿਹੜਾ ਨਾ ਅੰਦਰ ਜਿਹੜਾ ਡਾਟ ਦੇ ਵਿੱਚ ਤਾਂ ਵੱਡੀਆਂ ਇੱਟਾਂ ਲੱਗੀਆਂ ਨੇ, ਲੇਕਿਨ ਸਾਈਡ ਦੇ ਵਿੱਚ ਜਿਹੜਾ ਨਾ ਉਹ ਵੇਖੋ ਤੁਸੀਂ ਕਿ ਨਾਨਕਸ਼ਾਹੀ ਇੱਟ। ਨਾਨਕਸ਼ਾਹੀ ਇੱਟ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਿਹੜਾ ਨਾ ਇੱਟ ਇਸਤੇਮਾਲ ਹੁੰਦੀ ਸੀ ਇਮਾਰਤਾਂ ਦੇ ਵਿੱਚ, ਉਹੀ ਹੈ। ਆਲੀਸ਼ਾਨ ਕਿਸਮ ਦੀ ਇਹ ਬਿਲਡਿੰਗ ਬਣੀ ਹੈ। ਇਹ ਵੇਖੋ ਡਾਟ ਦਾ ਜਿਹੜਾ ਨੇ ਇਸਤੇਮਾਲ, ਔਰ ਇਸ ਡਾਟ ਦੇ ਵਿੱਚ ਜਿਹੜਾ ਨਾ ਕਿ ਡਿਜ਼ਾਈਨਿੰਗ ਵੀ ਹੈ। ਇਹ ਤੁਸੀਂ ਵੇਖੋ ਤੇ ਜਿਸ ਤਰ੍ਹਾਂ ਇਹ ਸਾਰੀਆਂ ਇੱਕੋ ਜਿਹੀਆਂ ਸਾਈਡਾਂ ਜਿਹੜੀਆਂ ਨਾ ਚਾਰੇ ਬਣੀਆਂ ਹੋਈਆਂ ਨੇ। ਇਹ ਸਾਈਡ ਦਿਖਾਇਆ ਜੀ, ਇਹਦੇ ਵਿੱਚ ਵੀ ਜਿਹੜਾ ਨਾ ਕਿ ਵੱਡੀ ਇੱਟ ਦਾ ਇਸਤੇਮਾਲ, ਇਹ ਡਾਟ ਬਣੇ ਹੋਏ ਨੇ। ਦੂਸਰਾ ਇਹ ਕਮਰਿਆਂ ਦੇ ਵਿੱਚ ਜਿਹੜਾ ਨਾ ਕੋਈ ਸੁਰਾਖ ਨੇ, ਤਾਂ ਕਿ ਜਿਹੜਾ ਉਸ ਕਮਰੇ ਦੇ ਵਿੱਚ ਬੈਠਾ ਬੰਦਾ ਜਿਹੜਾ ਨਾ ਉਹ ਵੀ ਗੱਲਬਾਤ ਕਰ ਸਕੇ। ਅੱਜ ਇਹ ਕਮਰਾ ਵੀ ਤੁਹਾਨੂੰ ਦਿਖਾਣੇ, ਇਹਦੇ ਵਿੱਚ ਵੀ ਮੇਰਾ ਖਿਆਲ ਬਾਅਦ ਦੇ ਵਿੱਚ ਇਹ ਬਣੀ ਚੁਗਾੜ ਹੈ। ਬਾਕੀ ਇਹ ਡਾਟ ਲੱਗੇ ਹੋਏ ਨੇ ਤੇ ਇਹ ਦੇਖੋ ਇਹਦੇ ਵਿੱਚ ਵੀ ਜਿਹੜਾ ਨਾ ਕਿ ਉਹ ਛੱਤ ਹੋਈ ਹੈ, ਬੜੀ ਪਾਇਦਾਰ। ਯਕੀਨ ਕਰੋ ਅੱਜ ਵੀ ਮੇਰਾ ਨਹੀਂ ਖਿਆਲ ਕਿ ਇਹਦੇ ਤੇ ਕੋਈ ਪਾਣੀ ਦਾ, ਬਾਰਿਸ਼ ਦਾ ਜਾਂ ਮੌਸਮ ਦਾ ਕੋਈ ਅਸਰ ਹੁੰਦਾ ਹੋਵੇ ਦਾ, ਇੱਕ ਕਤਰਾ ਤੱਕ ਨਹੀਂ ਨਮੀ। ਔਰ ਇੱਧਰ ਜਿਹੜਾ ਨਾ ਕਿ ਛੋਟੀ ਇੱਟ ਦਾ ਇਸਤੇਮਾਲ, ਇਹ ਵੱਡੀ ਇੱਟ ਨੇ। ਉਸੇ ਤਰ੍ਹਾਂ ਜਿਹੜਾ ਨਾ ਕਿ ਦੀਵਿਆਂ ਵਾਸਤੇ, ਰੋਸ਼ਨੀ ਵਾਸਤੇ, ਚਿਰਾਗਾਂ ਵਾਸਤੇ ਜਿਹੜੀ ਹੈ ਨਾ ਇਹ ਜਗ੍ਹਾ ਜਿਹੜੀ ਬਣੀ ਹੋਈ ਸੀ, ਜਿਹਦੇ ਵਿੱਚ ਜਿਹੜਾ ਨਾ ਕਿ ਸਮਾਨ ਵਗੈਰਾ ਵੀ ਰੱਖਦੇ ਸਨ ਜਾਂ ਦੀਵੇ ਵਗੈਰਾ, ਆਲੇ ਟਾਈਪ ਜਿਹੜਾ ਨਾ ਹੁੰਦੀ ਸੀ ਉਹ ਸੀ। ਤੇ ਜੀ ਆਫਤਾਬ ਕਿ ਇੱਥੋਂ ਤੱਕ ਜਿਹੜਾ ਨਾ ਇਹਦੀ ਹੱਦ ਸੀ, ਇਹਦੇ ਉੱਤੇ ਜਿਹੜਾ ਨਾ ਕਿ ਉਹ ਜਿਸ ਤਰ੍ਹਾਂ ਆਪਾਂ ਲੈਂਟਰ ਪਾਣੇ ਨਾ, ਇਸ ਤਰ੍ਹਾਂ ਡਾਟ ਲੱਗੇ ਹੋਏ ਸਨ। ਇਸ ਸਾਈਡ ਤੇ ਵੀ ਲੱਗੇ ਸਨ। ਇਹ ਤੁਸੀਂ ਸੀੜੀ ਦੇਖ ਰਹੇ ਉੱਪਰ ਨੂੰ ਜਾ ਰਹੀ ਹੈ ਤੇ ਇਹ ਦਰਵਾਜ਼ਿਆਂ ਦੇ ਉੱਪਰ ਜਿਹੜਾ ਨਾ ਨਕਸ਼ੋ ਨਿਗਾਰੀ ਜਿਹੜੀ ਨਾ ਇੱਟ ਦਾ ਹੀ ਇਸਤੇਮਾਲ ਹੈ। ਅੱਜ ਵੀ ਅਗਰ ਹਿਸਾਬ ਲਾਇਆ ਜਾਵੇ ਨਾ ਜੀ, ਇਦਾਂ ਦੀ ਨਕਸ਼ੋ ਨਿਗਾਰੀ ਕਰਨ ਤੇ ਪਤਾ ਨਹੀਂ ਕਿੰਨੇ ਦਿਨ ਲੱਗ ਜਾਣ ਜੀ। ਬਿਲਕੁਲ ਇਹ ਵੇਖੋ, ਇਹ ਮੁਖਤਲਿਫ ਹੈ। ਇਹ ਮੇਨ ਇੰਟਰਸਟ ਦੀ ਜਿਹੜੀ ਹੈ ਨਾ ਉਹ ਮੁਖਤਲਿਫ ਹੈ। ਇਹ ਵੀ ਉਹ ਪੁਰਾਣਾ ਹੀ ਜਿਹੜਾ ਨਾ ਕਿ ਉਸ ਦੌਰ ਦਾ ਹੀ ਹੈ। ਇਹ ਮੇਰਾ ਖਿਆਲ ਹੈ ਕਿ ਦੀਵਿਆਂ ਵਾਸਤੇ ਹੁੰਦਾ ਸੀ ਜਾਂ ਖੂਬਸੂਰਤੀ ਵਾਸਤੇ ਬਣੀ ਹੋਈ ਚੀਜ਼। ਉਹਦੀ ਚੁਗਾੜ ਜਿਹੜੀ ਹੈ ਨਾ ਵਕਤ ਦੇ ਹਿਸਾਬ ਦੇ ਨਾਲ ਜਿਹੜਾ ਨਾ, ਕਿਉਂਕਿ ਉਹ ਡਿੱਗੀ ਹੈ ਤੇ ਮੇਰੇ ਖਿਆਲ ਤਦ ਕਰਕੇ ਹੀ ਟੁੱਟੀ ਹੈ। ਇਸ ਦਰਵਾਜ਼ੇ ਦਾ ਔਰ ਇਸ ਦਰਵਾਜ਼ੇ ਦਾ ਇੱਕੋ ਜਿਹਾ ਹੀ ਡਿਜ਼ਾਈਨ ਹੈ, ਤਕਰੀਬਨ ਤਿੰਨਾਂ ਦਾ ਸੇਮ ਹੈ। ਲੇਕਿਨ ਜਿਹੜੇ ਉੱਪਰ ਜਿਹੜਾ ਨਾ ਕਿ ਉਹ ਰੋਸ਼ਨਦਾਨ ਟੈਬ ਲੱਗੇ ਹੁੰਦੇ ਨੇ, ਉਹਨਾਂ ਦਾ ਮੁਖਤਲਿਫ ਹੈ। ਇਹ ਦੇਖੋ ਕਿ ਇਹ ਕਟਿੰਗ ਜਿਹੜੀ ਕੀਤੀ ਹੈ ਡਿਜ਼ਾਈਨਿੰਗ ਵਾਸਤੇ, ਬੇਕਮਾਲ, ਬਾ ਕਮਾਲ, ਬਲਕਿ ਜਿਹੜਾ ਨਾ ਕਾਂ ਦਾ ਸ਼ਾਹਕਾਰ ਸੀ ਉਸ ਵਕਤ ਦਾ ਨਮੂਨਾ ਸੀ। ਔਰ ਇਹ ਪਾਣੀ ਦੀ ਜਿਹੜਾ ਨਾ ਕਿ ਛੱਤ ਜਿਹੜਾ ਪਾਣੀ ਹੁੰਦਾ ਸੀ ਉਹਦੀ ਨਿਕਾਸੀ ਵਾਸਤੇ ਇਹ ਇਸਤੇਮਾਲ ਕੀਤਾ ਗਿਆ, ਜਿਹੜਾ ਕਿ ਅੱਜ ਵੀ ਦੇਖੋ ਕਿ ਪੂਰੀ ਮਜ਼ਬੂਤੀ ਦੇ ਨਾਲ ਕਸ਼ਮੀਰ ਆਪਣਾ ਕਸੂਰੀ ਜਿਹੜੀ ਹੈ ਚੂਨਾ ਮਿੱਟੀ ਜਿਹੜੀ ਹੈ ਨਾ ਉਹ ਇਸਤੇਮਾਲ ਕਰਕੇ ਲਾਇਆ ਗਿਆ, ਜਿਹੜਾ ਕਿ ਅੱਜ ਵੀ ਕਾਇਮ ਹੈ। ਇਹ ਡਿਜ਼ਾਈਨਿੰਗ ਹੈ ਤਕਰੀਬਨ ਜਿਹੜਾ ਨਾ ਕਿ ਹਰ ਦਰਵਾਜ਼ੇ ਦੀ ਮੇਰਾ ਖਿਆਲ ਮੁਖਤਲਿਫ ਹੈ। ਇਹਦੀ ਹੋਰ ਹੈ, ਉਹਦੀ ਹੋਰ ਹੈ, ਨਾਲ ਇੱਟ ਦਾ ਇਸਤੇਮਾਲ ਕੀਤਾ ਗਿਆ। ਔਰ ਵੇਖੋ ਕਿ ਕਿੰਨੀ ਮਜ਼ਬੂਤੀ ਦੇ ਨਾਲ ਅੱਜ ਵੀ ਜਿਹੜਾ ਨਾ ਖੜੇ ਨੇ। ਮੈਂ ਕਹਿੰਦਾ ਕਿ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਸ਼ਾਇਦ ਜਿਹੜਾ ਨਾ ਕਿ ਹਫ਼ਤੇ ਜਾਂ ਮਹੀਨੇ ਲੱਗ ਜਾਣ। ਕਿੰਨੇ ਮਿਸਤਰੀ ਲੱਗੇ ਹੁੰਦੇ, ਕਿਹੜਾ ਕਿਦੋਂ ਉਹ ਇਸ ਵਕਤ ਦੇ ਹਿਸਾਬ ਦੇ ਨਾਲ ਸ਼ਾਹਕਾਰ ਬਣਿਆ ਹੋਵੇ ਤਾਂ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਇਹਨੂੰ ਛੱਡ ਕੇ ਜਾਣਾ ਪੈਦਾ। ਇਹ ਮੇਨ ਜਿਹੜਾ ਨਾ ਕਿ ਛੱਤ ਤੇ ਜਾਣ ਵਾਸਤੇ ਸੀੜੀਆਂ ਸਨ, ਕਿਉਂਕਿ ਬਹੁਤ ਜ਼ਿਆਦਾ ਖਸਤਾ। ਤੁਹਾਨੂੰ ਉੱਤੇ ਲੈ ਕੇ ਚਲੀਏ, ਉੱਤੇ ਵੀ ਉੱਪਰ ਵਾਲੇ ਕਮਰਾ ਹੈ। ਹਾਂ ਚਲੋ ਆਜੋ ਜੀ, ਵੇਖਦੇ ਆ ਕਿ ਉੱਪਰ ਜਾਇਆ ਜਾਂਦਾ ਕਿ ਨਹੀਂ, ਕੋਸ਼ਿਸ਼ ਕਰਨੇ। ਆਜੋ ਭਾਜੀ ਜ਼ਰਾ ਇhtiyat ਨਾ। ਹਾਂ ਚਲੋ ਧਿਆਨ ਨਾਲ। ਤੇ ਇਹ ਸੀੜੀਆਂ ਨੇ ਕਿ ਜਿਹੜੀਆਂ ਕਿ ਹੁਣ ਵਕਤ ਦੇ ਹਿਸਾਬ ਦੇ ਨਾਲ ਜਿਹੜਾ ਨਾ ਖਸਤਾ ਹਾਲੀ ਦਾ ਸ਼ਾਹਕਾਰ ਨੇ। ਇਹਦੀ ਛੱਤ ਹੈਗੀ ਜੀ, ਇਹ ਵੇਖੋ ਇਹਦੇ ਦੇ ਵਿੱਚ ਉੱਪਰ ਵੀ ਡਾਟ ਹੀ ਲੱਗੇ ਨੇ। ਤੇ ਆਜੋ ਤੁਹਾਨੂੰ ਅੱਗੇ ਵੀ ਦਿਖਾਣੇ। ਇਹ ਖਿੜਕੀਆਂ ਨੇ ਜੀ, दरवाजा है। ਇਹ ਵੇਖੋ ਨਾ ਦਰਵਾਜ਼ਾ ਜਾਂ ਖਿੜਕੀਆਂ ਛੋਟੀਆਂ ਵੇਖੋ ਨਾ ਪਹਿਲਾਂ ਹੀ। ਹਾਂਜੀ। ਇਹ ਲੱਕੜ ਦੇਖੋ ਭਾਈਜਾਨ, ਮੇਰੇ ਵੀਰ ਜਿਹੜੇ ਵੇਂਦੇ ਪਏ ਨੇ, ਕਿ ਲੱਕੜ ਕੈਸੀ ਹੋਵੇ ਜੀ ਕਿ ਜਿਹੜੀ ਅੱਜ ਵੀ ਇੱਕ ਜ਼ਰਾ ਜਿੰਨਾ ਵੀ ਘੁਣ ਨਹੀਂ ਲੱਗਾ। ਅੱਜ ਨਵਾਂ ਘਰ ਬਣਾਓ ਤਾਂ ਪਹਿਲਾਂ ਘੁਣ ਲੱਗਾ ਹੁੰਦਾ। ਤੇ ਇਹ ਜਿਹੜਾ ਨਾ ਕਿ ਇਹਦੇ ਉੱਪਰ ਵੀ ਡਾਟ ਦਾ ਹੀ ਇਸਤੇਮਾਲ ਹੈ, ਡਾਟ ਲੱਗੇ ਹੋਏ ਨੇ ਜੀ। ਔਰ
ਇਹ ਜਿਹੜੀ ਛੱਤ ਹੈ ਇਹ ਵੀ ਠੀਕ ਹੈਗੀ ਤਕਰੀਬਨ। ਆਜੋ ਜੀ, ਇਹ ਦੇਖੋ, ਇਹ ਖੂਬਸੂਰਤੀ ਦਿਖਾਓ ਜੀ। ਇਹ ਵਿੱਚ ਮੇਰੇ ਖਿਆਲ ਲੋਹੇ ਦੇ ਗਾਰਡਰ ਨੇ ਆਫਤਾਬ ਭਾਈ जी ਇਹ ਗਾਰਡਰ ਜਿਹੜੇ ਲੋਹੇ ਦੇ ਨੇ ਨਾ, ਲੋਹੇ ਦੇ, ਇਹ ਵੀ ਪੁਰਾਣੇ ਨੇ। हाँ जी पुराने ਇਹ ਵੀ ਪੁਰਾਣੇ ਨੇ ਜੀ। ਔਰ ਕੁੰਡੇ ਨਾਲ ਜਿਹੜਾ ਨਾ, ਮੇਰਾ ਨਹੀਂ ਖਿਆਲ ਕਿ ਮੈਂ ਸਹੀ ਤਰਜਮਾਨੀ ਕਰਾਂ ਨਾ, ਇਹ ਕਿਸ ਮਕਸਦ ਵਾਸਤੇ ਹੁੰਦੇ ਸੀ। ਔਰ ਖੂਬਸੂਰਤੀ ਵੇਖੋ ਡਿਜ਼ਾਈਨ ਦੀ, ਡਾਟ ਵੈਸੇ ਹੀ ਬੜੇ ਮੁਸ਼ਕਲ ਨੇ ਔਰ ਉਹਦੇ ਵਿੱਚ ਫਿਰ ਡਿਜ਼ਾਈਨਿੰਗ ਬਣਾਉਣਾ ਔਰ ਨੁਕਰਾਂ ਬਣਾਉਣਾ ਅੱਜ ਵੀ ਕਮਾਲ ਹੈ ਜੀ। ਇਹ ਰੱਖਣੇ ਸਨ ਛੋਟੇ ਛੋਟੇ, ਜਿਸ ਤਰ੍ਹਾਂ ਜਿਹੜਾ ਨਾ ਕਿ ਕਹਿ ਲਓ ਪੂਰੇ ਕਮਰੇ ਦੇ ਵਿੱਚ ਬਣੇ ਹੋਏ। ਇਹ ਗੁਰਦੁਆਰਾ ਸਾਹਿਬ ਦੇ ਹੀ ਸਨ, ਇਤਿਹਾਸਿਕ ਜਗ੍ਹਾ ਸੀ ਜੀ ਸਰਦਾਰਾਂ ਦੀ। ਔਰ ਇਹ ਤਾਂ ਮੇਰਾ ਖੁੱਡਾ, ਤੇ ਇਹਦੇ ਵਿੱਚ ਜਿਹੜੀ ਮੇਨ ਇਬਾਦਤਗਾਹ ਸੀ, ਇਹ ਕਮਰੇ ਬਣੇ ਸਨ। ਇਹ ਬਾਰਾਦਰੀ ਟਾਈਪ ਜਿਹੜਾ ਨਾ ਕਿ ਇਹ ਇਬਾਦਤਗਾਹ ਸੀ। ਔਰ ਇਹਦੇ ਵਿੱਚ ਅੱਜ ਵੀ ਕੋਈ ਤਸਵੀਰਾਂ ਜਿਹੜੀਆਂ ਨੇ ਮੌਜੂਦ ਨੇ, ਤੁਹਾਡੇ ਰੂਬਰੂ ਕਰਵਾਣੇ ਆ। ਤੇ ਜਿਸ ਤਰ੍ਹਾਂ ਹਾਂਜੀ ਚਲੋ ਚਲੋ, ਤੇ ਇਹ ਜਿਹੜਾ ਨਾ ਜਗ੍ਹਾ ਹੁੰਦੀ ਤੇ ਜੁੱਤੇ ਉਤਾਰ ਕੇ ਹਮੇਸ਼ਾ ਦੀ ਤਰ੍ਹਾਂ ਅੰਦਰ ਜਾਂਦੇ ਆ, ਤੇ ਤੁਹਾਨੂੰ ਅੰਦਰੋਂ ਵੀ ਵਿਖਾਣੇ। ਬਸ ਬੰਦ ਕਰੋ। ਇਹ ਵੀ ਜ਼ਿਕਰ ਕਰਦਾ ਹੁੰਦਾ ਨਾ ਕਿ ਇੰਨੇ ਸਾਲ ਗੁਜ਼ਰਨ ਦੇ ਬਾਵਜੂਦ ਪਤਾ ਨਹੀਂ ਕਿਸ ਕਿਸਮ ਦਾ ਰੰਗ ਹੁੰਦਾ ਸੀ ਕਿ 1926 ਵੀ ਲਾਇਆ ਜਾ, ਕਿਉਂਕਿ ਉਹ ਅਗਰ ਹਿਸਾਬ ਲਾਇਆ ਜਾਏ ਤਾਂ 1926 ਤੋਂ ਵੀ ਪਹਿਲੇ ਜੀ। ਤੇ 1926 ਤੇ 2026 ਤੇ ਇਹ ਵੇਖੋ ਕਿ ਰੰਗ ਉਵੇਂ ਦਾ ਉਵੇਂ, ਰੰਗ ਦੇ ਵਿੱਚ ਕੋਈ ਫਰਕ ਜਿਹੜਾ ਨਾ ਕਿ ਨਹੀਂ ਆਇਆ। ਕਲਰ ਦੀ ਕੁਆਲਿਟੀ ਦੇਖੋ, ਵਕਤ ਦੇ ਨਾਲ ਚਾਹੇ ਦੀਵਾਰਾਂ ਟੁੱਟ ਗਈਆਂ ਨੇ, ਕਲਰ ਜਿਹੜਾ ਨਾ ਕਿ ਉਹ ਚੇਂਜ ਨਹੀਂ ਆਇਆ। ਬਾਰਿਸ਼ਾਂ ਦੀ ਵਜ੍ਹਾ ਤੋਂ ਖਰਾਬ ਜ਼ਰੂਰ ਹੈ। ਇਹ ਕੁਝ ਮੂਰਤੀਆਂ ਬਣੀਆਂ ਹੋਈਆਂ ਨੇ, ਇਹ ਕੁਝ ਜਿਹੜਾ ਨਾ ਲਿਖਿਆ ਹੋਇਆ, ਮੈਂ ਤੁਹਾਡੇ ਨਾਲ ਵੀਡੀਓ ਨਾਲ ਜਿਹੜਾ ਨਾ ਕਿ ਸਾਂਝਾ ਜ਼ਰੂਰ ਕਰਾਂਗਾ, ਅਗਰ ਭਾਈ ਜ਼ੂਮ ਕਰ ਸਕਣ ਤੇ। ਇਹ ਜਿਹੜਾ ਨਾ ਕਿ ਮੈਂ ਵੀਰਾਂ ਤੋਂ ਪੜਾਵਾਂ ਦਾ, ਇਹ ਵੇਖੋ ਗੁਰਮੁਖੀ ਦੇ ਵਿੱਚ ਕੁਝ ਲਿਖਿਆ ਹੋਇਆ ਵਾ। ਔਰ ਇਹ ਜਿਹੜਾ ਨਾ ਕਿ ਸਾਰਾ ਕਲਰ ਜਿਹੜਾ ਨਾ ਕਿ ਅੱਜ ਵੀ ਜਿਹੜਾ ਉਵੇਂ, ਕਿਉਂਕਿ ਆ ਬਾਰਿਸ਼ ਜਿਹੜਾ ਨਾ ਜੀ ਇਹਨੇ ਖਰਾਬ ਕੀਤਾ ਹੋਇਆ ਇਹਨੂੰ। ਤੇ ਅੱਜ ਵੀ ਜਿਹੜਾ ਨਾ ਕਿ ਵੇਖੋ ਸੇਮ ਹੈ, ਬਾਰਿਸ਼ ਦੀ ਜਿਹੜਾ ਨਾ ਕਿ ਵਜ੍ਹਾ ਬਣੀ, ਬਾਕੀ ਕਲਰ ਉਵੇਂ ਹੀ ਹੈ। ਤੇ ਇਹ ਅੱਗੇ ਕਰੇ ਇਹ ਜਗ੍ਹਾ ਨਾਲ ਇੱਕ ਥੋੜੀ ਹਾਂਜੀ। ਤਸਵੀਰ ਵੱਡੀ ਬਣੀ। ਇਹ ਜਿਹੜਾ ਨਾ ਜ਼ੂਮ ਕਰਿਆ ਜੇ ਇਹ ਤਸਵੀਰ ਜਿਹੜਾ ਨਾ ਕਿ ਗੁਰੂ ਜੀ ਦੀ ਹੈ। ਮੈਂ ਇਹ ਵੀ ਜਿਹੜਾ ਵੀਰਾਂ ਤੋਂ ਅਰਦਾਸ ਕਰਾਂਗਾ ਕਿ ਜ਼ਰੂਰ ਮੈਨੂੰ ਵੇਖ ਕੇ ਦੱਸਣ ਵੀ ਇਹ ਕਿਸ ਗੁਰੂ ਦੀ ਤਸਵੀਰ ਹੈ, ਅਗਰ ਜਿਹੜਾ ਨਾ ਮੁਮਕਿਨ ਹੋਇਆ ਤੇ। ਠੀਕ ਹੈ ਜੀ, ਆ ਜਾਓ ਸਟਾਪ ਕਰ ਦਿਓ। ਇਹ ਵੇਖਿਓ ਜੀ, ਅਗਰ ਲਾਈਟ ਥੋੜੀ ਹੋਰ ਬਿਹਤਰ ਹੋ ਜਾਵੇ ਵੀਰ ਜੀ, ਕਿ ਇਹ ਜਿਹੜਾ ਨਾ ਕਿ ਗੁਰੂ ਜੀ ਦੀ ਬਣੀ ਹੋਈ ਹੈ ਪੋਰਟਰੇਟ, ਇਹ ਵੀ ਵੇਖੋ। ਔਰ ਜਿਹੜੀ ਕਿ ਸਮਝ ਦੇ ਵਿੱਚ ਆਉਂਦੀ ਪਈ, ਹਾਲਾਂਕਿ ਕਲਰ ਥੋੜਾ ਜਿਹਾ ਖਰਾਬ ਹੋਇਆ, ਲੇਕਿਨ ਇਹ ਮੇਰਾ ਖਿਆਲ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜਿਹੜਾ ਨਾ ਕਿ ਪਿਕਚਰ ਹੈ। ਮੈਂ ਫਿਰ ਅੱਗੇ ਕਹਾਂਗਾ ਕਿ ਵੀਰਾਂ ਨੂੰ ਜ਼ਰੂਰ ਮੈਨੂੰ ਦੱਸਣਾ ਕਿ ਇਹ ਕਿਹੜੀ ਪਿਕਚਰ ਹੈ, ਅਗਰ ਉਹਨਾਂ ਦੀ ਸਮਝ ਆਵੇ। ਔਰ ਗੁਰਮੁਖੀ ਦੇ ਵਿੱਚ ਕੁਝ ਲਿਖਿਆ ਹੋਇਆ ਵਾ, ਉਹ ਵੀ ਤੁਸੀਂ ਜਿਹੜਾ ਨਾ ਕਿ ਜ਼ਰੂਰ ਮੇਰੇ ਨਾਲ ਸਾਂਝਾ ਕਰਿਆ ਜੇ, ਜਿਹੜੇ ਮੇਰੇ ਚੜ੍ਹਦੇ ਪੰਜਾਬ ਦੇ ਵੀਰ ਸਾਥੀ ਨੇ, ਕਿ ਕੀ ਲਿਖਿਆ ਹੋਇਆ। ਇਹ ਵੇਖੋ ਇੱਕ ਕਿਉਂਕਿ ਇੱਕ ਹਿਸਟਰੀ ਸੀ, ਪੋਰਟਰੇਟ ਦੇ ਜ਼ਰੀਏ ਜਿਹੜਾ ਨਾ ਕਿ ਦਿਖਾਈ ਜਾਂਦੀ। ਕਲਰ ਖਰਾਬ ਨੇ, ਇੱਥੇ ਕਲਰ ਹੈ, ਅੱਗੇ ਨਹੀਂ ਹੈ, ਇੱਧਰ ਖਤਮ ਹੋਇਆ, ਤੇ ਕੁਝ ਚੀਜ਼ਾਂ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਤੇ ਕੁਝ ਨਹੀਂ ਨਜ਼ਰ ਆ ਰਹੀਆਂ। ਚਲੋ ਜੀ, ਮਿੱਠੇ ਹੋਏ ਅਲਫਾਜ਼ ਨੇ ਜੀ ਇਤਿਹਾਸ ਦੇ, ਗੁਰਮੁਖੀ ਦੇ ਵਿੱਚ ਕੁਝ ਲਿਖਿਆ ਹੋਇਆ। ਮੈਂ ਇਹ ਚੰਦ ਜਿਹੜੇ ਲਫ਼ਜ਼ ਅੱਖਰ ਰਹਿ ਗਏ ਸਨ, ਲਫ਼ਜ਼ ਵੀ ਕੀ ਜੁਮਲੇ ਕੀ ਅੱਖਰ ਰਹਿ ਗਏ, ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ। ਇਹ ਇਤਿਹਾਸਕ ਗੁਰਦੁਆਰਾ ਹੈ ਜਿਹੜਾ ਕਿ ਢੋਲਣ ਅਠਾੜ ਦੇ ਵਿੱਚ, ਔਰ ਜਿਹੜਾ ਨਾ ਕਿ ਉਹ ਉਹਦਾ ਇਤਿਹਾਸਕ ਗੁਰਦੁਆਰਾ ਜਿਹੜਾ ਨਾ ਪਿੰਡ ਢੋਲਣ ਅਠਾੜ ਦੇ ਵਿੱਚ ਜਿਹੜਾ ਤੁਹਾਡੇ ਰੂਬਰੂ ਕੀਤਾ ਵਾ। ਤੇ ਉਮੀਦ ਹੈ ਕਿ ਤੁਸੀਂ ਜ਼ਰੂਰ ਪੜ੍ਹ ਕੇ ਮੈਨੂੰ ਇਹਦਾ ਰਿਪਲਾਈ ਜ਼ਰੂਰ ਕਰੋ ਤੇ ਸਾਰੇ ਵੀ। ਹਾਂਜੀ, ਦੇਖੋ ਕਿ ਓਕੇ ਜੀ, ਇਹ ਵੇਖੋ ਕਿ ਵੈਂਟੀਲੇਸ਼ਨ ਵਾਸਤੇ ਜਿਹੜਾ ਨਾ ਕਿ ਹਵਾ ਦਾ ਜਿਹੜਾ ਨਾ ਕਿ ਰੋਸ਼ਨੀ ਦਾ ਇੰਤਜ਼ਾਮ ਕੀਤਾ ਹੋਇਆ, ਔਰ ਕਿਸ ਖੂਬਸੂਰਤੀ ਨਾਲ ਕੀਤਾ ਕਿ ਹਵਾ ਵੀ ਤੇਜ਼ ਆਵੇ ਔਰ ਇਹਦੀ ਹਿਫਾਜ਼ਤ ਵੀ ਰਹੇ, ਕਿ ਇਹ ਨਹੀਂ ਕਿ ਬੰਦਾ ਕਿ ਜਿਹੜਾ ਨਾ ਕਿ ਬਾਹਰੋਂ ਕੋਈ ਚੋਰੀ ਦਾ ਜਾਂ ਕੋਈ ਇਵੇਂ ਦਾ ਕੋਈ ਮਸਲਾ ਪੇਸ਼ ਆਵੇ। ਇਸੇ ਤਰ੍ਹਾਂ ਇਹ ਵਾ, ਦੂਸਰੀ ਸਾਈਡ ਤੇ ਵੀ ਇਸੇ ਤਰ੍ਹਾਂ ਹੀ ਹੈ। ਬੜਾ ਖੂਬਸੂਰਤ ਜਿਹਾ ਗੁਰਦੁਆਰਾ ਸੀ ਜਿਹੜਾ ਤੁਹਾਡੇ ਰੂਬਰੂ ਕਰਵਾਣੇ ਆਏ ਹੁਣ। ਇੱਥੇ ਨਾ ਕਿ ਡਾਟ ਲਾਉਣ ਤੋਂ ਬਾਅਦ ਜਿਹੜਾ ਨਾ ਕਿ ਇਹ ਸਾਰਾ ਲੈਂਟਰ ਹੀ ਹੈ ਜਿਹੜਾ ਗੁਰਦੁਆਰੇ ਦੇ ਵਿੱਚ ਇਸਤੇਮਾਲ ਹੋਇਆ, ਤੇ ਤਦੇ ਤੇ ਇਹਦੀ ਬੁਨਿਆਦ ਔਰ ਅਜੇ ਤੱਕ ਆਪਦੇ ਪੈਰਾਂ ਤੇ ਖੜਾ ਹੈ। ਇਹ ਅਨਮਿਟ ਜੇ ਨਕੂਸ਼ ਸੀ ਜਿਹੜੇ ਤੁਹਾਡੇ ਰੂਬਰੂ ਕੀਤੇ। ਆਉਣ ਵਾਲੇ ਵਕਤ ਦੇ ਵਿੱਚ ਇਹ ਤੁਹਾਨੂੰ ਚੀਜ਼ਾਂ ਜਿਹੜੀਆਂ ਸਿਰਫ ਵੀਡੀਓ ਦੇ ਵਿੱਚ ਹੀ ਨਜ਼ਰ ਆਉਂਦੀਆਂ, ਇਸ ਵਾਸਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਜੇ, ਔਰ ਇਹ ਚੈਨਲ ਨੂੰ ਵੀ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਆ, ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਨਾਲ ਵੀ ਸਾਂਝੀਆਂ ਹੋਣੀਆਂ। ਤੇ ਚੌੜੀ ਜਿਹੜੀ ਇਹਨਾਂ ਦੀ ਦੀਵਾਰ ਹੈ ਤਕਰੀਬਨ ਜਿਹੜਾ ਨਾ ਕਿ ਇਹ ਸਾਈਜ਼ ਹੈ
ਜਿਹੜਾ ਨਾ ਕਿ ਮੈਂ ਤੁਹਾਨੂੰ ਕਹਿੰਦਾ ਹੁੰਦਾ ਨਾ ਕਿ ਜਿਸ ਤਰ੍ਹਾਂ ਪੁਰਾਣੀਆਂ ਇਮਾਰਤਾਂ ਦੇ ਵਿੱਚ ਪਤਾ ਨਹੀਂ ਇਸ ਤਰ੍ਹਾਂ ਦਾ ਹਿਸਾਬ ਹੁੰਦਾ ਸੀ ਕਿ ਵੀ ਕਮ ਸੇ ਕਮ ਜਿਹੜਾ ਨਾ ਕੋਈ 5-5 6-6 10-10 ਫੁੱਟ ਚੌੜੀ ਦੀਵਾਰ ਹੁੰਦੀ ਸੀ ਔਰ ਇਮਾਰਤ ਦੀ ਜਿਹੜੀ ਬੁਨਿਆਦ ਜਿਹੜੀ ਦਾ ਠੀਕ ਹੋਵੇ ਨਾ ਇਮਾਰਤ ਨੂੰ ਕੁਝ ਨਹੀਂ ਹੁੰਦਾ। ਇਹ ਇਸ ਹਿਸਾਬ ਲਾਇਆ ਗਿਆ। ਇਹ ਜੀ ਉਹ ਖੂਹ ਸੀ ਜਿੰਦੇ ਵਿੱਚ ਜਿਹੜਾ ਨਾ ਕਿ ਜਿੰਦਾ ਪਾਣੀ ਇਸਤੇਮਾਲ ਕੀਤਾ ਜਾਂਦਾ ਸੀ ਮੇਨ ਟੋਲਨ ਦੇ ਵਿੱਚ ਗੁਰਦੁਆਰੇ ਦੇ ਵਿੱਚ। ਉੱਪਰ ਵਾਲੀ ਸਾਈਡ ਤੇ ਜਿਹੜਾ ਨਾ ਕਿ ਉਹ ਇਮਾਮ ਵਗੈਰਾ ਬਣੇ ਸੀ। ਇਹ ਸਾਰੀ ਚੀਜ਼ਾਂ ਜਿਹੜੀਆਂ ਨਾ ਉਹ ਚੰਦ ਦਿਨ ਪਹਿਲੇ ਜਿਹੜਾ ਵੇਖੋ ਖਰਾਬ ਹੋਈਆਂ ਨੇ, ਇਹ ਹੁਣ ਹੀ ਟੁੱਟੀ ਡਿੱਗੀ। ਇਹ ਜਿਹੜੀ ਹੈ ਨਾ ਸਾਰਾ ਜਿਹੜਾ ਨਾ ਇਸ ਤਰ੍ਹਾਂ ਇਹ ਖੂਹ ਸੀ ਤੇ ਇਹ ਜਿਹੜਾ ਨਾ ਕਿ ਗੁਰਦੁਆਰੇ ਦੇ ਪਾਣੀ ਦੇ ਇਸਤੇਮਾਲ ਵਾਸਤੇ ਜਿਹੜਾ ਨਾ ਕਿ ਬਾਕੀ ਘਰਾਂ ਦੇ ਵਿੱਚ ਇਸਤੇਮਾਲ ਵੀ ਹੁੰਦਾ ਹੋਵੇਗਾ ਲੇਕਿਨ ਜ਼ਿਆਦਾਤਰ ਜਿਹੜਾ ਨਾ ਗੁਰਦੁਆਰੇ ਦੀ ਇਮਾਰਤ ਵਾਸਤੇ ਸੀ। ਇੱਥੇ ਜਿਹੜਾ ਨਾ ਕਿ ਮਾਊਂਟੇ ਬਣੇ ਸੀ ਨਹਾਉਣ ਵਾਸਤੇ ਔਰ ਪਾਣੀ ਦੇ ਇਸਤੇਮਾਲ ਵਾਸਤੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਬਣੀਆਂ ਸਨ। ਇਹ ਫੱਟੀ ਤਖਤੀ ਵੀ ਹੈ ਲੇਕਿਨ ਮੇਰੇ ਖਿਆਲ ਖਤਮ ਹੋ ਗਈ, ਇਹਦੇ ਤੇ ਲਿਖਿਆ ਕੁਝ ਨਹੀਂ ਰਹਿ ਗਿਆ, ਨਹੀਂ ਤੇ ਤੁਹਾਡੇ ਰੂਬਰੂ ਕਰਦੇ। ਹਾਂਜੀ ਜੀ ਦੋਸਤੋ, ਅੱਜ ਦੀ ਇਹ ਵੀਡੀਓ ਟੋਲਨ ਪਿੰਡ ਦੇ ਵਿੱਚ ਸੀ। ਅੱਜ ਦੇ ਵਿੱਚ ਅਸੀਂ ਇਤਿਹਾਸਕ ਗੁਰਦੁਆਰਾ ਤੁਹਾਡੇ ਟੋਲਨ ਗੁਰਦੁਆਰਾ ਤੁਹਾਡੇ ਰੂਬਰੂ ਕੀਤਾ। ਜਿੰਨੀ ਕੋਸ਼ਿਸ਼ ਮੇਰੀ ਇਸ ਵੀਡੀਓ ਵਾਸਤੇ ਸੀ, ਇਸ ਜ਼ਿਆਦਾ ਕੋਸ਼ਿਸ਼ ਜਿਹੜੀ ਆ ਆਫਤਾਬ ਬਾਈ ਦੀ ਸੀ, ਉਸਾਮਾ ਬਾਈ ਦੀ ਸੀ, ਸਨੀ ਬਾਈ ਦੀ ਸੀ ਔਰ ਇਸ ਪਿੰਡ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਹਮਾਇਓ ਸਾਹਿਬ ਜਿਹੜਾ ਨਾ ਕਿ ਕੈਮਰੇ ਦੇ ਪਿੱਛੇ ਨੇ, ਉਹਨਾਂ ਦੀ ਵੀ ਬਹੁਤ ਮੁਹੱਬਤ ਕਿ ਉਹਨਾਂ ਨੇ ਜਿਹੜਾ ਨਾ ਕਿ ਤਾਮਨ ਕਰਕੇ ਆਪਦਾ ਪਿੰਡ ਵਿਖਾ ਲਿਆ। ਜਿਹੜੇ ਵੀਰ ਆਪਣਾ ਪਿੰਡ ਆਪਣਾ ਜਿਹੜਾ ਨਾ ਕਿ ਪਿਛਲਾ ਪਿੰਡ ਜਿਹੜਾ ਨਾ ਵੇਖਣਾ ਚਾਹੁੰਦੇ, ਬਾਇਓ ਦੇ ਵਿੱਚ ਜਾਂ ਸਕਰੀਨ ਤੇ ਤੁਹਾਨੂੰ ਨੰਬਰ ਚੱਲਦਾ ਵੇ ਤਾਂ ਜ਼ਰੂਰ ਰਾਬਤਾ ਕਰਿਓ ਤਾਂ ਕਿ ਅਗਲਾ ਪਿੰਡ ਤੁਹਾਡਾ ਵਿਖਾ ਸਕੀਏ। ਇਹ ਵੀਡੀਓ ਨੂੰ ਜ਼ਰੂਰ ਲਾਈਕ ਔਰ ਸਬਸਕ੍ਰਾਈਬ ਕਰਨ ਤੋਂ ਬਾਅਦ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਜਿਹੜੇ ਵੀਰ ਜਿਨ੍ਹਾਂ ਦਾ ਪਿੰਡ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ। ਤੇ ਨਾਰਾ ਲਾਈਏ ਫਿਰ ਪੰਜਾਬ ਦਾ, ਤੇ ਮਿਲਨੇ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਕਿ ਪੰਜਾਬ ਜ਼ਿੰਦਾਬਾਦ।